ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਅਮਰਜੀਤ ਨਾਗੀ ਜੀ, ਜੋ ਕਿ ਇਸ ਸਮੇਂ ਇੰਡੀਆ ਦਿੱਲੀ ਦੇ ਵਿੱਚ ਮੌਜੂਦ ਨੇ। ਕਰਾਂਗੇ ਜੀ ਵਿਚਾਰ ਚਰਚਾ ਮਸਲਿਆਂ ਦੇ ਉੱਤੇ, ਆਸਟ੍ਰੇਲੀਆ ਤੇ ਇੰਡੀਆ ਦੇ। ਪਹਿਲਾਂ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਹਰਜਿੰਦ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ ਜੀ। ਤੇ ਕੀ ਹਾਲ ਨੇ ਬ੍ਰਿਸਬਨ ਦੇ ਅੱਜਕੱਲ? ਕੇਸਿਸ ਦੀ ਭਰਮਾਰ ਹੋ ਰਹੀ ਹੈ ਜੀ, ਬਹੁਤ ਜ਼ਿਆਦਾ। ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ PCR ਟੈਸਟ ਕਰਵਾਉਣ ਲਈ। ਜਿਹੜਾ ਹਾਲ ਹੈ ਜੀ ਇੱਥੇ ਇਸ ਸਮੇਂ ਕੋਈ ਜ਼ਿਆਦਾ ਚੰਗਾ ਨਹੀਂ ਹੈ, ਕਿਉਂਕਿ ਕੇਸਿਸ ਆਉਣ ਦੇ ਨਾਲ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਜੀ ਨਿਊ ਸਾਊਥ ਵੇਲਜ਼ ਦੀ, ਤਾਂ ਅੱਜ ਦੇ ਕੇਸ 20,293 ਆਏ ਆ। ਕਿਹਾ ਜਾ ਰਿਹਾ ਕਿ ਕੇਸਾਂ ਦੇ ਵਿੱਚ ਥੋੜੀ ਜਿਹੀ ਠੱਲ ਪਈ ਹੈ। ਕਿਉਂ ਪਈ ਹੈ, ਉਹ ਤੁਹਾਡੇ ਚੀਫ ਜਿਹੜੇ ਹੈਗੇ ਨੇ ਹੈਲਥ ਆਫਿਸਰ, ਉਹਨਾਂ ਨੇ ਕਿਹਾ ਨਿਊ ਸਾਊਥ ਵੇਲਜ਼ ਦੇ ਨੇ ਕਿ ਇਹਨੂੰ ਅੰਡਰ ਐਸਟੀਮੇਟ ਨਾ ਕਰੋ, ਕਿਉਂਕਿ ਲੰਮੀਆਂ ਜੇ ਲਾਈਨਾਂ ਲੱਗੀਆਂ ਨੇ। ਅੰਕੜੇ ਕੁਝ ਹੋਰ ਹੋ ਸਕਦੇ ਨੇ ਉਹਨਾਂ ਨੇ ਕਿਹਾ, ਪਰ 18 ਮੌਤਾਂ ਹੋਈਆਂ ਜੀ, ਬੜੀ ਮੰਦਭਾਗੀ ਗੱਲ ਹੈ, ਕਿਉਂਕਿ ਇਹ ਹੁਣ ਤੱਕ ਦੀਆਂ ਬਹੁਤ ਜ਼ਿਆਦਾ ਇੱਕ ਦਿਨ ਦੇ ਵਿੱਚ ਹੋਣ ਵਾਲੀਆਂ ਮੌਤਾਂ ਨੇ ਜੀ। ਗੱਲ ਕੀਤੀ ਜਾਵੇ ਨਿਊ ਸਾਊਥ ਵੇਲਜ਼ ਤੋਂ ਬਾਅਦ ਕੁਇਨਜ਼ਲੈਂਡ ਦੀ, ਮੈਲਬਰਨ ਦੀ ਜਾਂ ਐਡੀਲੇਡ ਦੀ, ਸਾਊਥ ਆਸਟ੍ਰੇਲੀਆ ਜਿਹੜਾ ਹੈਗਾ ਜਾਂ ਪਰਥ ਦੀ, ਉੱਥੇ ਵੀ ਕੇਸਾਂ ਦੀ ਜਿਹੜੀਆਂ ਲੰਮੀਆਂ ਲੜੀਆਂ ਲੱਗ ਗਈਆਂ ਜੀ। ਹਾਂਜੀ, ਇਹ ਗੱਲ ਠੀਕ ਹੈ ਹਰਜਿੰਦ ਕਿ ਟੈਸਟਿੰਗ ਸੈਂਟਰਸ ਤੇ ਬੜੀ ਲੰਬੀਆਂ ਲਾਈਨਾਂ ਹੋਣ ਕਰਕੇ ਲੋਕੀ ਹੁਣ ਟੈਸਟ ਵੀ ਘੱਟ ਕਰਾਉਣ ਜਾ ਰਹੇ ਨੇ। ਤੇ ਦੂਸਰਾ ਜਿਹੜਾ ਡਾਟਾ ਹੈ ਉਹ ਵੀ ਬਹੁਤ ਜ਼ਿਆਦਾ ਰਿਲਾਇਬਲ ਇਸ ਵੇਲੇ ਨਹੀਂ ਆ ਰਿਹਾ ਈਵਨ ਆਸਟ੍ਰੇਲੀਆ ਤੋਂ। ਕਾਰਨ ਉਹਦਾ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਹੁਣ RTA ਰੈਟ ਟੈਸਟ, ਰੈਪਿਡ ਐਂਟੀਜਨ ਟੈਸਟ ਹੈ, ਜਿਹੜੇ ਲੋਕੀ ਘਰੇ ਹੀ ਕਰ ਲੈਂਦੇ ਨੇ, ਤੇ ਉਹ ਕਾਫੀ ਲੋਕ ਉਹ ਕਰਕੇ ਉਹ ਇਨਫੋਰਮੇਸ਼ਨ ਨਿਊ ਸਰਵਿਸ ਨਿਊ ਸਾਊਥ ਵੇਲਜ਼ ਦੇ ਪੋਰਟਲ ਦੇ ਉੱਤੇ ਅਪਲੋਡ ਨਹੀਂ ਹੁੰਦੀ, ਕਿਉਂਕਿ ਉਹ ਲੋਕਾਂ ਦਾ ਪਰਸਨਲ ਪ੍ਰਾਈਵੇਟ ਟੈਸਟ ਹੁੰਦਾ ਤੇ ਕਾਫੀ ਜ਼ਿਆਦਾ ਲੋਕੀ ਉਹ ਟੈਸਟ ਕਰਾਉਂਦੇ ਨੇ ਤੇ ਇਸ ਕਰਕੇ ਉਹ ਡਾਟਾ 'ਚ ਇਨਕਲੂਡ ਨਹੀਂ ਹੁੰਦਾ। ਲੇਕਿਨ ਹਸਪੀਟਲ ਦਾ ਡਾਟਾ ਉਹ ਦੈਟ ਇਜ਼ ਅ ਬੈਟਰ ਰਿਫਲੈਕਸ਼ਨ ਆਫ ਕਿ ਕੀ ਸਿਚੁਏਸ਼ਨ ਹੈਗੀ ਹੈ। ਹਸਪੀਟਲ ਦੇ ਕੇਸਿਸ ਜਿਹੜੇ ਨੇ ਉਹ ਇਸ ਵੇਲੇ ਆਲਮੋਸਟ ਮੈਕਸਿਮਮ ਦੇ ਕਰੀਬ ਨੇ, 2030 ਦੇ ਕਰੀਬ ਹਸਪੀਟਲਾਈਜੇਸ਼ਨਸ ਨੇ, 160 ਦੇ ਕਰੀਬ ICU 'ਚ ਨੇ ਤੇ 18 ਮੌਤਾਂ ਹੋਈਆਂ ਨੇ। ਇਹ ਜਿਹੜਾ ਹੈ ਦਿਸ ਇਜ਼ ਅ ਬੈਟਰ ਰਿਫਲੈਕਸ਼ਨ ਆਫ ਕਿ ਇਸ ਵੇਲੇ ਕੀ ਹਾਲਾਤ ਨੇ। ਤੇ ਜਿਹੜੀ ਮੌਤਾਂ ਹੋਈਆਂ ਉਹਨਾਂ 'ਚੋਂ ਇੱਕ ਤੇ 5 ਸਾਲ ਤੋਂ ਵੀ ਛੋਟਾ ਬੱਚਾ ਹੈ ਤੇ ਇੱਕ ਵਾਸ ਇਨ ਹਿਸ 30s, which is again very some। ਇਹ ਕਾਫੀ ਚਿੰਤਾ ਦਾ ਵਿਸ਼ਾ ਨੇ ਕਿ ਹੁਣ ਜਿਹੜੇ ਵੈਕਸੀਨੇਟਡ ਨੇ ਉਹ ਵੀ ਹਸਪੀਟਲਾਈਜ਼ਡ ਹੋ ਰਹੇ ਨੇ ਤੇ ਨਾਲੇ ਜਿਹੜੇ ਬੜੇ ਯੰਗ ਨੇ ਜਿਨ੍ਹਾਂ ਨੂੰ ਕਿ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਇਮਿਊਨਾਈਜ਼ਡ ਜਿਹੜੀ ਲੈਵਲ ਹੈ ਉਹ ਕਾਫੀ ਹਾਈ ਹੈ, ਉਹਨਾਂ ਤੇ ਵੀ ਅਸਰ ਕਰ ਰਿਹਾ। ਤੇ ਇਹ ਥੋੜਾ ਜਿਹਾ ਖਤਰੇ ਦਾ ਹੀ ਹੈ ਜੀ। ਦੇਖੋ, ਬਟ ਵੀ ਆਰ ਇਨ ਮਿਡਲ ਆਫ ਪੈਂਡੈਮਿਕ। ਗਵਰਨਮੈਂਟ ਹੈਵ ਐਕਚੁਅਲੀ ਹੱਥ ਖੜੇ ਕਰਤੇ ਉਹਨਾਂ ਨੇ, ਦੇ ਹੈਵ ਗਿਵਨ ਅਪ, ਦੇ ਆਰ ਸੇਇੰਗ ਦੈਟ ਵੀ ਕੈਨੋਟ ਕੰਟਰੋਲ ਔਰ ਕੰਟੇਨ ਇਟ, ਹੁਣ ਯੂ ਹੈਵ ਟੂ ਲਰਨ ਟੂ ਲਿਵ ਵਿਦ ਇਟ। ਤੇ ਉਹਦੇ ਜਿਹੜੇ ਹੁਣ ਸਿੱਟੇ ਨੇ ਉਹ ਸਾਡੇ ਸਾਹਮਣੇ ਆ ਰਹੇ ਨੇ ਨਤੀਜੇ ਕਿ ਹਸਪੀਟਲਾਈਜੇਸ਼ਨ ਵੱਧ ਰਹੀਆਂ ਨੇ ਤੇ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ। ਆਪਣਾ ਆਪ ਸਭ ਨੂੰ ਧਿਆਨ ਰੱਖਣਾ ਚਾਹੀਦਾ ਜੀ। ਤੇ ਅਗਰ ਕਿਸੇ ਨੂੰ ਕੁਝ ਵੀ ਥੋੜਾ ਜਿਹਾ ਤਕਲੀਫ ਮਹਿਸੂਸ ਹੁੰਦੀ ਹੈ ਤੇ ਆਪਣਾ ਜਿਹੜਾ ਰੈਪਿਡ ਐਂਟੀਜਨ ਟੈਸਟ ਹੈ ਉਹ ਕਰਕੇ, ਅਗਰ ਉਹ ਘਰੇ ਟ੍ਰੀਟ ਕਰ ਸਕਦੇ ਨੇ ਘਰੇ ਟ੍ਰੀਟ ਕਰਨ, ਨਹੀਂ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਹਸਪੀਟਲ ਜਾਣਾ ਚਾਹੀਦਾ ਜੀ। ਜੇਕਰ ਗੱਲ ਕਰੀ ਜਾਵੇ ਜੀ ਸਕੂਲਾਂ ਦੇ ਬੱਚਿਆਂ ਦੀ, ਇੱਥੇ ਕੁਇਨਜ਼ਲੈਂਡ ਦੀ ਖਾਸ ਕਰਕੇ 2 ਹਫ਼ਤਿਆਂ ਦਾ ਉਹਨਾਂ ਨੇ ਹੋਰ ਡਿਲੇ ਕਰ ਦਿੱਤਾ ਹੈ ਜੀ। ਨਾਲ ਹੀ ਗੱਲ ਕਹੀ ਜਾ ਰਹੀ ਹੈ ਕਿ ਬੱਚਿਆਂ ਦੀ ਵੀ ਜਿਹੜੀ ਡੋਜ਼ ਆ ਉਹ ਹੁਣ ਮਾਰਕੀਟ ਦੇ ਵਿੱਚ ਆ ਗਈ ਹੈ, ਤੁਸੀਂ ਲਗਵਾ ਸਕਦੇ ਹੋ। ਸੋ ਇਸ ਗੱਲ ਨੂੰ ਲੈ ਕੇ ਹੁਣ ਬੱਚਿਆਂ ਦੇ ਵਿੱਚ ਹੁਣ ਮਾਂ-ਬਾਪ ਦਾ ਜਿਹੜਾ ਬੱਚਿਆਂ ਪ੍ਰਤੀ ਸਨੇਹ ਹੁੰਦਾ, ਹੁਣ ਬੜੀ ਕਹਿ ਲਓ ਵੀ ਇੱਕ ਅਚਿੰਤਾ ਜਿਹੜੀ ਹੈਗੀ ਹੈ, ਚਿੰਤਾ ਦੇ ਵਿੱਚ ਪਏ ਹੋਏ ਨੇ ਜੀ ਵੀ ਕੀ ਕੀਤਾ ਜਾਵੇ, ਬੱਚਿਆਂ ਦੇ ਡੋਜ਼ ਲਗਵਾਈ ਜਾਵੇ ਜਾਂ ਨਾ ਲਗਵਾਈ ਜਾਵੇ। ਬੱਚਿਆਂ ਦਾ 2 ਹਫ਼ਤਿਆਂ ਲਈ ਫਿਰ ਡਿਲੇ ਵੀ ਕਰ ਦਿੱਤਾ ਗਿਆ ਸਕੂਲ। ਇੱਕ ਪਾਸੇ ਇਹ ਦੱਸਿਆ ਜਾ ਰਿਹਾ ਕਿ ਕੋਵਿਡ ਕਰਕੇ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਸਕੂਲ ਦੇ ਵਿੱਚ ਟੀਚਰਸ ਦੀ ਘਾਟ ਮਹਿਸੂਸ ਹੋ ਰਹੀ ਹੈ ਜੀ। ਹਾਂਜੀ, ਇਹ ਦੋਨੋਂ ਹੀ ਗੱਲਾਂ ਨੇ ਜੀ। ਪਹਿਲੀ ਗੱਲ ਤੁਹਾਡੀ ਕਿ ਹਾਂ, ਇਹ ਲੋਕਾਂ ਨੂੰ ਥੋੜੀ ਹੈਜ਼ੀਟੈਂਸੀ ਹੈ, ਥੋੜਾ ਜਿਹਾ ਐਂਗਜ਼ਾਈਟੀ ਵੀ ਹੁੰਦੀ ਹੈ ਕਿ ਇੰਨੇ ਛੋਟੇ ਬੱਚੇ ਨੂੰ ਇੱਕ ਕੈਮੀਕਲ ਡੋਜ਼ ਦੇਣੀ। ਲੇਕਿਨ ਇਹ ਸਾਨੂੰ ਜਿਹੜੀ ਮੈਡੀਕਲ ਐਡਵਾਈਸ ਹੈ ਉਹਨੂੰ ਫੋਲੋ ਕਰਨਾ ਚਾਹੀਦਾ। ਅਗਰ ਉਹ ਕਹਿ ਰਹੇ ਨੇ ਕਿ 5 ਸਾਲ ਦੇ ਬੱਚੇ ਤੋਂ 5 to 12 ਦੇ ਬੱਚਿਆਂ ਨੂੰ ਇਹ ਡੋਜ਼ ਠੀਕ ਹੈ ਤੇ ਮੇਰੇ ਹਿਸਾਬ ਨਾਲ ਲਗਵਾ ਲੈਣੀ ਚਾਹੀਦੀ ਹੈ, ਕਿਉਂਕਿ ਇਸ ਵੇਲੇ ਕੋਵਿਡ ਦਾ ਖਤਰਾ ਇੰਨਾ ਜ਼ਿਆਦਾ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ 5 ਸਾਲ ਦੇ ਬੱਚੇ ਦਾ ਵੀ ਅਨਫੋਰਚੂਨੇਟਲੀ ਡੈਥ ਹੋ ਗਈ ਹੈ ਤੇ ਉਹਦਾ ਜਿੰਨੀ ਵੀ ਹੋ ਸਕੇ ਕੇਅਰ ਲੈਣੀ ਚਾਹੀਦੀ ਹੈ ਤੇ ਡਾਕਟਰ ਦੀ ਜਿਹੜੀ ਮੈਡੀਕਲ ਐਡਵਾਈਸ ਹੈ ਉਹਨੂੰ ਫੋਲੋ ਕਰਨਾ ਚਾਹੀਦਾ। ਹਾਂ, ਇਹ ਵੀ ਗੱਲ ਠੀਕ ਹੈ ਕਿ ਸਕੂਲੋਂ ਉਹਨਾਂ ਨੇ ਜਿਹੜਾ 2 ਹਫ਼ਤੇ ਦਾ ਡਿਲੇ ਕੀਤਾ, ਉਹਦਾ ਕਾਰਨ ਤੇ ਇਹ ਹੈ ਕਿ ਵੀ ਥੋੜਾ ਜਿਹਾ ਮੌਕਾ ਮਿਲ ਜਾਏ ਲੋਕਾਂ ਨੂੰ ਕਿ ਜਿਹੜੇ 5 ਤੋਂ 12 ਸਾਲ ਦੇ ਬੱਚੇ ਨੇ ਉਹਨਾਂ ਦੀ ਥੋੜੀ ਵੈਕਸੀਨੇਸ਼ਨ ਕੀਤੀ ਜਾ ਸਕੇ। ਤੇ ਜ਼ਿਆਦਾ ਜਿਹੜਾ ਉਹ ਇੱਕ ਖਤਰੇ ਵਾਲੀ ਗੱਲ ਉਹ ਇਹ ਹੈ ਕਿ ਜਿਹੜਾ ਸਟਾਫ ਹੈ, ਸਟਾਫ ਦੀ ਵੀ ਸ਼ਾਰਟੇਜ ਮਹਿਸੂਸ ਕੀਤੀ ਜਾ ਰਹੀ ਹੈ। ਜਿਹੜਾ ਟੀਚਿੰਗ ਸਟਾਫ ਹੈ ਉਹ ਵੀ ਕਾਫੀ ਜ਼ਿਆਦਾ ਇਨਫੈਕਟਡ ਹੋ ਕੇ ਤੇ ਹੁਣ ਘਰਾਂ 'ਚ ਬੈਠੇ ਨੇ ਜਾਂ ਆਪਣੇ ਆਪ ਨੂੰ ਟ੍ਰੀਟ ਕਰਾ ਰਹੇ ਨੇ। ਤੇ ਇਹ ਦੇਖੋ ਜੀ, ਹਾਲਾਤ ਤੇ ਇਨ ਦ ਮਿਡਲ ਆਫ ਪੈਂਡੈਮਿਕ ਕਾਫੀ ਚਿੰਤਾਜਨਕ ਨੇ, ਬਟ ਵੀ ਹੈਵ ਟੂ ਲਿਵ ਥਰੂ ਇਟ ਨਾਓ। परमात्मा की अरदास ही है जी इस वेले ते कि everything will come good, so just follow the medical advice, that's all we can say from here।
ਜੇ ਗੱਲ ਕਰਦੇ ਆ ਭਾਰਤ ਦੀ, ਭਾਰਤ ਦੇ ਨਾਲ ਜੁੜੇ ਮਸਲਿਆਂ ਦੀ, ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ ਹੁਣੇ ਭਾਰਤ ਪੰਜਾਬ ਜਾ ਕੇ ਆਏ ਨੇ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸੁਰੱਖਿਆ ਦਾ ਹਵਾਲਾ ਦਿੱਤਾ ਕਿ ਸੁਰੱਖਿਆ ਦੀ ਵਿੱਚ ਉਹਨਾਂ ਨੂੰ ਕਮੀ ਜਾਂ ਘਾਟ ਮਹਿਸੂਸ ਹੋਈ ਹੈ, ਜਿਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਕੇਸ ਚੱਲ ਰਿਹਾ ਜੀ, ਅੱਜ ਸੁਣਵਾਈ ਹੈ ਜੀ ਉਸ ਦੀ। ਹਾਂ ਨਹੀਂ, ਇਹ ਗੱਲ ਠੀਕ ਹੋਈ ਹੈ ਜੀ। ਦੇਖੋ ਉੱਥੇ ਇੱਕ ਸਿਕਿਉਰਿਟੀ ਬ੍ਰੀਚ ਤੇ ਹੋਇਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਇਹ ਖਾਲੀ ਮੋਦੀ ਦੀ ਗੱਲ ਨਹੀਂ, ਮੋਦੀ ਜੀ ਦੀ ਗੱਲ ਨਹੀਂ ਹੈਗੀ। ਕੋਈ ਵੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈ ਉਹ ਸਾਰਿਆਂ ਦਾ ਪ੍ਰਾਈਮ ਮਿਨਿਸਟਰ ਹੈ, ਤੇ ਇੰਡੀਆ ਇੱਕ ਨਿਊਕਲੀਅਰ ਕੰਟਰੀ ਹੈ। ਨਿਊਕਲੀਅਰ ਕੰਟਰੀ ਹੋਣ ਕਰਕੇ ਜਿਹੜਾ ਉਹਦਾ ਕ੍ਰਿਟੀਕਲ ਸਵਿਚ ਹੁੰਦਾ ਨਿਊਕਲੀਅਰ ਕੰਟਰੋਲ ਦਾ, ਉਹ ਵੀ ਪ੍ਰਾਈਮ ਮਿਨਿਸਟਰ ਕੋਲ ਹੀ ਹੁੰਦਾ, ਤੇ ਇਸ ਕਰਕੇ ਪ੍ਰਾਈਮ ਮਿਨਿਸਟਰ ਦਾ ਕਾਫਲਾ ਜਦੋਂ ਚੱਲਦਾ ਉਹ ਕਿਤੇ ਅਨਪਲੈਨਡ ਜਾਂ ਅਨਸਕੈਡਿਊਲਡ ਰੁਕੇ, ਉਹ ਡੈਫੀਨਿਟਲੀ ਸਿਕਿਉਰਿਟੀ ਬ੍ਰੀਚ ਤੇ ਹੈ। ਹੁਣ ਉਹਨੂੰ ਇੱਕ ਪੰਜਾਬ ਦੇ ਅਗੇਂਸਟ ਜਾਂ ਮੈਂ ਬਚ ਕੇ ਆ ਗਿਆ ਉੱਥੋਂ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਮੇਰੇ ਤੇ ਕੋਈ ਹਮਲਾ ਹੋ ਰਿਹਾ ਸੀ, ਇਸ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ, ਇਹ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਸੀ। ਇਹਦੀ ਬੜੀ ਫੇਅਰ ਐਂਡ ਸਕੁਅਰ ਤੇ ਬੜੀ ਇਨ ਡੈਪਥ ਜਾਂਚ ਹੋਣੀ ਚਾਹੀਦੀ ਹੈ ਅਗਰ ਇਹ ਬ੍ਰੀਚ ਹੋਇਆ ਹੈ ਤੇ ਇਹ ਕਿਉਂ ਹੋਇਆ ਹੈ, ਤੇ ਇਹ ਬਿਲਕੁਲ ਠੀਕ ਗੱਲ ਹੈ। ਹੁਣ ਬੜਾ ਚੰਗੀ ਗੱਲ ਹੋਈ ਹੈ ਕਿ ਹੁਣ ਸੁਪਰੀਮ ਕੋਰਟ ਨੇ ਆਪਣੇ ਹੱਥ 'ਚ ਲੈ ਲਿਆ, ਤੇ ਅਸੀਂ ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਇੱਕ ਫੇਅਰ ਐਂਡ ਸਕੁਅਰ ਇਹਦੀ ਇਨ ਡੈਪਥ ਇਨਵੈਸਟੀਗੇਸ਼ਨ ਹੋਏਗੀ, ਤੇ ਜਿਹੜਾ ਵੀ ਬੰਦਾ ਇਹਦੇ ਲਾਪਰਵਾਹੀ ਹੋਈ ਹੈ, ਜਿਹਦੀ ਵਾਲੀ ਕੋਤਾਹੀ ਹੋਈ ਹੈ, ਉਹਨੂੰ ਹੀਲ ਵੀ ਹੈਲਡ ਅਕਾਊਂਟੇਬਲ, ਤੇ ਇਹ ਅਸੀਂ ਉਮੀਦ ਕਰਦੇ ਹਾਂ, ਤੇ ਇਸ ਗੁੱਡ ਥਿੰਗ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੱਲ ਗੁਰਪੁਰਬ ਦੇ ਮੌਕੇ ਇਹਨਾਂ ਨੇ ਐਲਾਨ ਕੀਤਾ, ਨਰਿੰਦਰ ਮੋਦੀ ਜੀ ਨੇ ਜੀ, ਕਿ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਵੇਗਾ। ਇਹ ਬੜੀ ਚੰਗੀ ਖਬਰ ਹੈ ਜੀ। ਇਹ ਦੇਰ ਆਇਦ ਦੁਰੁਸਤ ਆਇਦ, ਇਹ 7.5 ਸਾਲ ਇਹਨਾਂ ਨੂੰ ਲੱਗ ਗਏ। ਚਲੋ ਕੋਈ ਨਹੀਂ, ਇਹਨਾਂ ਦੀ ਇਹੋ ਜਿਹੀ ਅਨਾਉਂਸਮੈਂਟ ਜਿਹੜੀ ਇਲੈਕਸ਼ਨ ਦੇ ਨਜ਼ਦੀਕ ਆ ਕੇ ਕਾਫੀ ਪੋਲੀਟੀਸ਼ੀਅਨਸ ਲੋਕੀ ਕਰਦੇ ਨੇ, ਚਲੋ ਕੋਈ ਨਹੀਂ, ਇਲੈਕਸ਼ਨ ਦੇ ਬਹਾਨੇ ਇਹਨਾਂ ਨੇ ਕੀਤਾ, ਦੈਟਸ ਵੈਰੀ ਗੁੱਡ। ਉਹ ਤੋਂ ਪਹਿਲਾਂ ਵੀ ਇਹਨਾਂ ਨੇ ਜਿਹੜੇ ਖੇਤੀ ਕਾਨੂੰਨ ਸੀ ਉਹਦੀ ਰੱਦ ਜਦੋਂ ਕੀਤੇ ਨੇ, ਤੇ ਉਹ ਗੁਰੂ ਨਾਨਕ ਦੇਵ ਜੀ ਦੇ ਬਰਥਡੇ ਉੱਤੇ ਕੀਤੇ ਨੇ, ਸੋ ਜਿਹੜਾ ਸਿੱਖ ਸਮਾਜ ਹੈ ਉਹਨੇ ਵੀ ਨੋਟ ਕੀਤਾ। ਹੁਣ ਇਹਨਾਂ ਨੇ ਜਿਹੜਾ ਵੀਰ ਬਾਲ ਦਿਵਸ 26 ਦਸੰਬਰ ਨੂੰ, ਜਿਹੜਾ ਕ੍ਰਿਸਮਸ ਡੇ ਹੁੰਦਾ ਉਸ ਤੋਂ ਅਗਲੇ ਦਿਨ ਇਹਨਾਂ ਨੇ ਕੀਤਾ, ਸੋ ਦੈਟਸ ਅ ਗੁੱਡ ਨਿਊਜ਼। ਸਾਨੂੰ ਇਹਦਾ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਜੀ। ਗੱਲ ਕਰਦੇ ਹਾਂ ਜੀ ਪੰਜਾਬ ਦੀ। ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਅਲੱਗ-ਅਲੱਗ ਪਾਰਟੀਆਂ ਦੇ ਪੋਸਟਰ ਲੱਗੇ ਹੋਏ ਸਨ ਜੀ, ਥਾਵਾਂ ਵੱਖ-ਵੱਖ ਥਾਵਾਂ ਦੇ ਉੱਤੇ, ਸੜਕਾਂ ਦੇ ਉੱਤੇ, ਬੱਸਾਂ ਦੇ ਉੱਤੇ, ਵਹੀਕਲਸ ਦੇ ਉੱਤੇ, ਸੋ ਉਹ ਪੋਸਟਰ ਹਟਾ ਦਿੱਤੇ ਗਏ ਨੇ। ਤੇ ਨਾਲ ਹੀ ਇੱਕ ਗੱਲ ਜਿਹੜੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰਾ ਮੁੱਖ ਮੰਤਰੀ ਦਾ ਹੋਣਗੇ ਜੀ, ਉਹਨਾਂ ਨੇ ਕਿਹਾ ਹੈ ਕਿ ਜੋ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਡਿਬੇਟ ਹੁੰਦੀ ਹੈ ਅਲੱਗ-ਅਲੱਗ ਪਾਰਟੀਆਂ ਦੇ ਪ੍ਰਧਾਨ ਦੀ, ਜਿਨ੍ਹਾਂ ਦਾ ਖਾਸ ਕਰਕੇ ਚਿਹਰਾ ਹੁੰਦਾ ਅੱਗੇ ਲਿਜਾਣ ਲਈ ਲੋਕਾਂ ਨੂੰ, ਜੋ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਸਾਹਮਣੇ ਆਉਣਾ ਜਾਂ ਆਪਣੇ ਜਿਹੜੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਰੂਪ 'ਚ ਸਾਹਮਣੇ ਆਵੇਗਾ, ਸੋ ਉਹਨਾਂ ਨੇ ਕਿਹਾ ਹੈ ਕਿ ਹਰ ਇੱਕ ਨੂੰ ਬਿਠਾ ਕੇ ਚੇਅਰ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਲੀਡਰਸ ਨੂੰ, ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ, ਉਹਨਾਂ ਦਾ ਇੱਕ ਡਿਬੇਟ ਪ੍ਰੋਗਰਾਮ ਹੋਣਾ ਚਾਹੀਦਾ, ਜਿਹਨੂੰ ਕਿ ਸਾਰੇ ਲੋਕੀ ਟੀਵੀ ਦੇ ਉੱਤੇ ਲਾਈਵ ਦੇਖਣ। ਹਾਂ ਨਹੀਂ ਜੀ, ਇਹ ਇੱਕ ਪਹਿਲੀ ਗੱਲ ਤੇ ਕਿ ਜਦੋਂ ਤੋਂ ਹੁਣੇ ਇਲੈਕਸ਼ਨ ਕੋਡ ਆਫ ਕੰਡਕਟ ਲਾਗੂ ਹੋ ਗਿਆ, ਉਸ ਤੋਂ ਬਾਅਦ ਇੱਕ ਕੰਡੀਸ਼ਨ ਉਹਨਾਂ ਨੇ ਹੋਰ ਲਗਾਈ ਹੈ ਕਿ ਕੋਵਿਡ-19 ਦੇ ਚਲਦਿਆਂ 15 ਜਨਵਰੀ ਤੱਕ ਕਿਸੇ ਕਿਸਮ ਦਾ ਇਕੱਠ ਜਾਂ ਰੈਲੀ ਜਾਂ ਕੋਈ ਰੋਡ ਸ਼ੋਅ ਜਾਂ ਕੋਈ ਪਦ ਯਾਤਰਾ ਇਹ ਨਹੀਂ ਪਰਮਿਟ ਕੀਤੀ ਜਾਏਗੀ। ਮੈਕਸਿਮਮ ਉਹਨਾਂ ਨੇ 5 ਲੋਕਾਂ ਦਾ, ਕਿ ਮੈਕਸਿਮਮ 5 people can assemble at a place, ਜਿਹੜਾ ਤੁਸੀਂ ਇਲੈਕਸ਼ਨ ਕੈਂਪੇਨ ਕਰ ਰਹੀ ਹੈ 5 ਤੋਂ ਜ਼ਿਆਦਾ ਲੋਕ ਇੱਕ ਜਗ੍ਹਾ ਇਕੱਠੇ ਨਹੀਂ ਹੋਣਗੇ, ਤੇ ਇਸ ਕਰਕੇ ਇਹ ਇੱਕ ਚੰਗਾ ਇਨੀਸ਼ੀਏਟਿਵ ਹੈ। ਲੇਕਿਨ ਇਹ ਜਿਹੜੀ ਰਿਸਟ੍ਰਿਕਸ਼ਨ ਹੈ ਇਹ 15 ਜਨਵਰੀ ਤੋਂ ਬਾਅਦ ਵੱਧ ਵੀ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਹਾਲਾਤ ਕੋਵਿਡ-19 ਦੇ ਇੰਡੀਆ 'ਚ 19 ਦੇ ਇਸ ਵਕਤ ਇੰਡੀਆ 'ਚ ਚੱਲ ਰਹੇ ਨੇ, ਇਹ ਕੋਈ ਸਿਚੁਏਸ਼ਨ ਅਗਲੇ 2-4-6 ਹਫ਼ਤੇ 'ਚ ਸੁਧਰਨ ਵਾਲੀ ਨਹੀਂ ਲੱਗ ਰਹੀ ਹਾਲੇ। ਤੇ ਇਹ ਅਗਰ ਇਹਨੂੰ ਐਕਸਟੈਂਡ ਕਰਦਾ ਤੇ ਲੋਕੀ ਅਗਰ ਰੈਲੀਆਂ ਦੇ ਥਰੂ ਜਿਹੜੇ ਟ੍ਰੈਡੀਸ਼ਨਲ ਉਹਨਾਂ ਦੇ ਮੈਥਡਸ ਹੁੰਦੇ ਨੇ ਕੈਂਪੇਨਿੰਗ ਦੇ, ਤੇ ਰੋਡ ਸ਼ੋਅ ਕਰਦੇ ਨੇ ਜਾਂ ਜਲਸੇ ਕਰਦੇ ਨੇ, ਤੇ ਉਹ ਅਗਰ ਨਹੀਂ ਕਰ ਸਕਣਗੇ ਤੇ ਇਹ ਸਾਰਾ ਚੀਜ਼ ਫਿਰ ਡਿਜੀਟਲ ਮੀਡੀਆ ਦੇ ਥਰੂ ਹੀ ਇਹ ਪੋਸੀਬਲ ਹੋ ਪਾਏਗੀ ਜੀ। ਇਸ এনवायरमेंट 'ਚ ਇਹ ਬੜਾ ਚੰਗਾ ਇਨੀਸ਼ੀਏਟਿਵ ਹੈ। ਭਗਵੰਤ ਮਾਨ ਜੀ ਕਹਿੰਦੇ ਨੇ ਕਿ ਇੱਕ ਡਿਬੇਟ ਟੀਵੀ ਦੇ ਉੱਤੇ ਜਿਹੜੇ ਵੀ ਉਹਨਾਂ ਦੇ ਲੀਡਰ ਨੇ, ਉਹਨਾਂ ਪਾਰਟੀਆਂ ਦੇ, ਉਸ ਸਟੇਟ ਦੇ ਚੀਫ ਮਿਨਿਸਟਰ ਦਾ ਐਸਪੀਰੈਂਟਸ ਨੇ ਬਣਨਾ ਚਾਹੁੰਦੇ ਨੇ, ਉਹਨਾਂ ਦੀ ਇੱਕ ਡਿਬੇਟ ਹੋਣੀ ਚਾਹੀਦੀ, ਜਿਸ ਤਰ੍ਹਾਂ ਕਿ ਫੋਰਨ ਕੰਟਰੀ 'ਚ ਹੁੰਦੀ ਹੈ। ਅਸੀਂ ਇਹ ਸੁਜੈਸਟ ਵੀ ਕਰਾਂਗੇ ਉਹਦੇ ਨਾਲ ਜਿਹੜੇ ਕੁਝ ਦਰਸ਼ਕ ਨੇ ਉਹਨਾਂ ਨੂੰ ਵੀ ਉੱਥੇ ਬੁਲਾ ਕੇ ਸਵਾਲ ਪੁੱਛਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤੇ ਜਿਹੜੇ ਮੋਡਰੇਟਰ ਹੁੰਦੇ ਨੇ ਉਹਦੇ ਤੇ ਵੀ ਥੋੜਾ ਜਿਹਾ ਧਿਆਨ ਨਾਲ ਮੋਡਰੇਟਰ ਚੂਜ਼ ਕਰਨੇ ਚਾਹੀਦੇ ਨੇ, ਜਿਹੜੇ ਫੇਅਰ ਐਂਡ ਸਕੁਅਰ ਇਹ ਡਿਬੇਟ ਕਰਾ ਸਕਣ, ਸਾਰੇ ਜਿਹੜੇ ਪਾਰਟਿਸਿਪੈਂਟਸ ਨੇ ਉਹਨੂੰ ਫੇਅਰ ਮੌਕਾ ਦੇਣ, ਫੇਅਰ ਸਵਾਲ ਪੁੱਛਣ, ਤੇ ਲੋਕਾਂ ਨੂੰ ਵੀ ਬੁਲਾਉਣਾ ਚਾਹੀਦਾ ਕਿ ਲੋਕ ਵੀ ਆਪਣੇ ਸਵਾਲ ਉੱਥੇ ਸਟੂਡੀਓ ਦੇ এনवायरमेंट 'ਚ ਪੁੱਛ ਸਕਣ ਉਹਨਾਂ ਕੋਲੋਂ। ਇਹ ਬੜਾ ਚੰਗਾ ਇਨੀਸ਼ੀਏਟਿਵ ਜੀ। ਅਗਰ ਇਹ ਹੋ ਜਾਂਦਾ ਤੇ ਇੱਕ ਨਵਾਂ ਦੌਰ ਸ਼ੁਰੂ ਹੋ ਜਾਏਗਾ
ਇੰਡੀਅਨ ਇਲੈਕਸ਼ਨਸ ਦੇ ਸਾਰੇ এনवायरमेंट 'ਚ ਇਹ ਬੜਾ ਚੰਗਾ ਇਨੀਸ਼ੀਏਟਿਵ ਰਹੇਗਾ ਅਗਰ ਇਹ ਹੋ ਜਾਂਦਾ ਤਾਂ। ਜੀ ਜੀ, ਗੱਲ ਕਰਦੇ ਹਾਂ ਜੀ ਪੰਜਾਬ ਦੀ ਦੁਆਰਾ ਤੋਂ। ਗੱਲ ਪੰਜਾਬ ਦੇ ਲੋਕਾਂ ਦੀ, ਪੰਜਾਬ ਦੀਆਂ ਫਸਲਾਂ ਦੀ। ਸੋ ਮੀਂਹ ਇੰਨਾ ਜ਼ਿਆਦਾ ਪਿਆ ਜੀ ਮਾਲਵਾ ਖੇਤਰ ਦੇ ਵਿੱਚ, ਪੰਜਾਬ ਦੇ ਵਿੱਚ। ਕਦੇ ਪੰਜਾਬੀ ਕਹਿੰਦੇ ਆ ਵੀ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ, ਕਦੇ ਸੋਕਾ ਆ ਜਾਂਦਾ, ਕਦੇ ਡੋਬਾ ਆ ਜਾਂਦਾ। ਸੋ ਹੁਣ ਮੀਂਹ ਇੰਨਾ ਪਿਆ ਜੀ, ਫਸਲਾਂ ਦਾ ਬਹੁਤ ਨੁਕਸਾਨ ਹੋਇਆ ਜੀ ਮਾਲਵਾ ਖੇਤਰ ਦੇ ਵਿੱਚ। ਲੋਕਾਂ ਦੀਆਂ ਸਬਜ਼ੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਹਾਂ ਜੀ, ਇਹ ਬੜੀ ਅਨਫੋਰਚੂਨੇਟ ਗੱਲ ਹੈ ਕਿ ਮੀਂਹ ਹੁਣ ਇਸ ਵੇਲੇ ਪਿਆ ਹੈ ਤੇ ਸਿਚੁਏਸ਼ਨ ਇਸ ਤਰ੍ਹਾਂ ਦੀ ਕਿ ਉੱਥੇ ਫਲੱਡਿੰਗ, ਜਿਹੜੇ ਫਾਰਮਸ ਇਹਨਾਂ ਦੀ ਫਲੱਡਿੰਗ ਹੋ ਗਈ ਹੈ। ਅਨਫੋਰਚੂਨੇਟਲੀ ਹੋਰ ਇੱਕ ਗੱਲ ਹੈ ਕਿ ਹੁਣ ਜਿਹੜਾ ਇਲੈਕਸ਼ਨ ਕੋਡ ਆਫ ਕੰਡਕਟ ਲੱਗ ਗਿਆ ਤੇ ਹੁਣ ਸਰਕਾਰ ਵੀ ਕੋਈ ਪੁੱਛਣ ਵਾਲੀ ਇਸ ਵੇਲੇ ਹੈ ਨਹੀਂ। ਤੇ ਮੈਨੂੰ ਚਾਹੀਦਾ ਹੈ ਕਿ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਤੇ ਸੈਂਟਰਲ ਗਵਰਨਮੈਂਟ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਜਿਹੜਾ ਵੀ ਉਹਨੂੰ ਸਹਾਇਤਾ ਇਮੀਡੀਏਟਲੀ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਇਹ ਬੜਾ ਮੰਦਭਾਗਾ। ਅਸੀਂ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਏਗਾ ਤੇ ਜਿਹੜੀ ਗਵਰਨਮੈਂਟਸ ਨੇ ਇਸ ਵੇਲੇ ਜਿਹੜੇ ਵੀ ਕੰਟਰੋਲਸ ਨੇ, ਬੇਸਿਕਲੀ ਇਲੈਕਸ਼ਨ ਕਮਿਸ਼ਨ ਹੈ ਤੇ ਜਾਂ ਸੈਂਟਰਲ ਗਵਰਨਮੈਂਟ ਨੇ, ਉਹਨਾਂ ਨੂੰ ਇਹਦਾ ਨੋਟਿਸ ਲੈ ਕੇ ਤੇ ਕਿਸਾਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕੇ ਹੈਲਪ ਕਰਨੀ ਚਾਹੀਦੀ ਹੈ। ਜਿਹੜੇ ਦੋ ਅਨਾਉਂਸਮੈਂਟ ਸਾਡੇ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਜਦੋਂ ਰੱਦ ਕੀਤੇ ਨੇ ਕਿਸਾਨੀ ਕਾਨੂੰਨ, ਉਹ ਵੀ ਗੁਰੂ ਨਾਨਕ ਦੇ ਬਰਥਡੇ ਤੇ ਕੀਤੇ ਨੇ ਤੇ ਨਾਲ ਹੁਣ ਉਹਨਾਂ ਨੇ ਵੀਰ ਬਾਲ ਦਿਵਸ ਵੀ ਕੀਤਾ। ਇਹਨਾਂ ਅਗਰ ਇਨੀਸ਼ੀਏਟਿਵ ਲੈ ਰਹੇ ਨੇ ਤੇ ਹੁਣ ਕਿਸਾਨਾਂ ਨੂੰ ਜਿਹੜੀ ਥੋੜੀ ਪਰੇਸ਼ਾਨੀ ਆਈ ਹੈ ਉਹਦਾ ਵੀ ਉਹਨਾਂ ਨੂੰ ਨੋਟਿਸ ਲੈ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਜੀ। ਹਾਂਜੀ ਹਰਜਿੰਦ, ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹਾਂਗਾ ਜੀ ਬਿਲਕੁਲ। ਕਿ ਲਾਸਟ ਟਾਈਮ ਜਦੋਂ ਅਸੀਂ ਕਿਹਾ ਸੀ ਕਿ ਇੰਡੀਆ ਦਾ ਜਿਹੜਾ ਅਰਾਈਵਲ ਹੈ, ਇੰਟਰਨੈਸ਼ਨਲ ਅਰਾਈਵਲਸ ਨੇ, ਉਹਨਾਂ ਨੂੰ RT-PCR ਨਹੀਂ ਕਰਨਾ ਪੈਂਦਾ। ਉਹਦੇ ਰੂਲ 'ਚ ਛੋਟਾ ਜਿਹਾ ਚੇਂਜ ਹੋਇਆ ਹੈ। ਅੱਛਾ ਜੀ। ਇਹ ਗੱਲ ਠੀਕ ਹੈ ਕਿ ਹਾਲੇ ਵੀ ਜਿਹੜੇ ਆਸਟ੍ਰੇਲੀਆ ਤੋਂ, ਕੈਨੇਡਾ ਤੋਂ ਜਾਂ US ਤੋਂ ਜਿਹੜੇ ਇੰਟਰਨੈਸ਼ਨਲ ਟਰੈਵਲਸ ਆਉਂਦੇ ਨੇ, ਉਹਨਾਂ ਦਾ ਕੋਈ RT-PCR ਅਰਾਈਵਲ ਤੇ ਨਹੀਂ ਹੁੰਦਾ, ਨਾ ਹੀ ਉਹਨਾਂ ਦਾ ਥਰਮਲ ਚੈੱਕ ਕੀਤਾ ਜਾਂਦਾ ਤੇ ਉਹਨਾਂ ਨੂੰ ਸਿੱਧਾ ਜਾਣ ਦਿੱਤਾ ਜਾਂਦਾ। ਲੇਕਿਨ ਕੱਲ ਤੋਂ ਇੱਕ ਰੂਲ ਚੇਂਜ ਹੋਇਆ ਥੋੜਾ ਜਿਹਾ। ਉਹਦੇ 'ਚ ਕੋਈ ਵੀ ਇੰਟਰਨੈਸ਼ਨਲ ਟਰੈਵਲ ਅਗਰ ਕਰ ਰਿਹਾ ਹੈ, ਇੰਡੀਆ 'ਚ ਅਰਾਈਵਲ ਹੈ, ਉਹਨੂੰ 7 ਦਿਨ ਵਾਸਤੇ ਹੋਮ ਕੁਆਰੰਟਾਈਨ ਦੀ ਰਿਕੁਆਇਰਮੈਂਟ ਉਹਨਾਂ ਨੇ ਹੁਣੇ ਲਾਗੂ ਕੀਤੀ ਹੈ। ਉਹ ਕੱਲ ਤੋਂ 11 ਤਰੀਕ ਤੋਂ ਬਾਅਦ ਜਿਹੜਾ ਵੀ ਕੋਈ ਵੀ ਕਿਸੇ ਵੀ ਕੰਟਰੀ 'ਚੋਂ ਆਏ, ਅਗਰ ਇੰਡੀਆ 'ਚ ਇੰਟਰਨੈਸ਼ਨਲ ਟਰੈਵਲ ਦੇ ਥਰੂ ਆਉਂਦਾ ਤੇ ਉਹਨੂੰ 7 ਦਿਨ ਹੋਮ ਕੁਆਰੰਟਾਈਨ ਤੇ 8ਵੇਂ ਦਿਨ ਫਿਰ ਇੱਕ RT-PCR ਟੈਸਟ ਕਰਾ ਕੇ ਆਪਣਾ ਤੇ ਉਹਨੂੰ 에ਅਰ ਸੁਵਿਧਾ ਪੋਰਟਲ ਦੇ ਉੱਤੇ ਲੋਡ ਕਰਨਾ ਪਏਗਾ ਐਂਡ ਦੈਨ ਇਟ ਵਿਲ ਬੀ ਫ੍ਰੀ ਟੂ ਮੂਵ ਅਰਾਊਂਡ। ਤੇ ਇੱਕ ਨਵੀਂ ਕੰਡੀਸ਼ਨ ਉਹਨਾਂ ਨੇ, ਜਿਹੜੇ ਓਮਿਕਰੋਨ ਦੇ ਕੇਸਿਸ ਹੁਣ ਆ ਰਹੇ ਨੇ, ਉਹਦੇ ਮੱਦੇਨਜ਼ਰ ਉਹਨਾਂ ਨੇ ਇੱਕ ਨਵੀਂ ਕੰਡੀਸ਼ਨ ਲਗਾਈ ਹੈ। ਇਹ ਕੱਲ 11 ਤਰੀਕ ਤੋਂ ਲੱਗ ਰਹੀ ਹੈ ਤੇ ਜਿਹੜੀਆਂ ਐਟ ਰਿਸਕ ਕੰਟਰੀਜ਼ ਨੇ ਜਿਨ੍ਹਾਂ ਦਾ RT-PCR ਟੈਸਟ ਇੱਥੇ ਹੁੰਦਾ ਹੈ, ਉਹਨਾਂ ਦੀ ਲਿਸਟ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਨ ਕੇਸ ਲੋਕੀ ਉੱਥੋਂ ਸੁਣ ਰਹੇ ਹੋਣ। ਸਾਰੀ ਯੂਰੋਪੀਅਨ ਯੂਨੀਅਨ ਦੀ ਕੰਟਰੀਜ਼ ਤੇ ਯੂਨਾਈਟਿਡ ਕਿੰਗਡਮ, ਨਿਊਜ਼ੀਲੈਂਡ, ਸਾਊਥ ਅਫਰੀਕਾ, ਬ੍ਰਾਜ਼ੀਲ, ਬੋਟਸਵਾਨਾ, ਚਾਈਨਾ, ਗਾਨਾ, ਮੌਰੀਸ਼ੀਅਸ, ਜ਼ਿੰਬਾਬਵੇ, ਤੰਜ਼ਾਨੀਆ, ਹਾਂਗਕਾਂਗ ਤੇ ਇਜ਼ਰਾਈਲ। ਚਲੋ ਸ਼ੁਕਰ ਹੈ ਆਸਟ੍ਰੇਲੀਆ ਹੈ ਨਹੀਂ ਵਿੱਚ। ਹਾਂਜੀ, ਆਸਟ੍ਰੇਲੀਆ ਸਟਿਲ ਹੈ ਨਹੀਂ ਜੀ ਲਿਸਟ ਦੇ ਵਿੱਚ। ਹਾਂਜੀ, ਇਸ ਲਿਸਟ ਆਸਟ੍ਰੇਲੀਆ ਨਹੀਂ ਹੈਗਾ ਜੀ। ਤੇ ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ ਤੇ ਯੂਨਾਈਟਿਡ ਸਟੇਟਸ, ਇਹ ਐਟ ਰਿਸਕ ਕੰਟਰੀਜ਼ ਨਹੀਂ ਹੈਗੇ। ਤੇ ਇਹਨਾਂ ਕੰਟਰੀਜ਼ ਚੋਂ ਅਗਰ ਇੰਟਰਨੈਸ਼ਨਲ ਪੈਸੇਂਜਰਸ ਆਉਂਦੇ ਨੇ ਤੇ ਉਹਨਾਂ ਦਾ RT-PCR ਨਹੀਂ ਹੁੰਦਾ। ਲੇਕਿਨ ਨਿਊਜ਼ੀਲੈਂਡ ਤੋਂ ਅਗਰ ਆਉਂਦੇ ਨੇ ਜਾਂ ਯੂਰਪ ਤੋਂ ਕਿਤੇ ਆਉਂਦੇ ਨੇ, ਜਿਸ ਤਰ੍ਹਾਂ ਇਟਲੀ ਹੋ ਗਿਆ, ਫਰਾਂਸ ਹੋ ਗਿਆ, ਜਰਮਨੀ, ਉੱਥੋਂ ਅਗਰ ਆਉਂਦੇ ਨੇ ਤੇ ਉਹਨਾਂ ਦਾ RT-PCR ਟੈਸਟ ਹੁੰਦਾ। ਆਸਟ੍ਰੇਲੀਆ ਇਜ਼ ਓਕੇ ਦੈਟ ਵੇ। ਆਸਟ੍ਰੇਲੀਆ ਤੋਂ ਅਗਰ ਆਉਂਦੇ ਨੇ ਤਾਂ ਉਹਨਾਂ ਦਾ RT-PCR ਟੈਸਟ ਨਹੀਂ ਹੁੰਦਾ। ਪਰ ਜਿਵੇਂ ਤੁਸੀਂ ਦੱਸਿਆ ਵੀ ਹੋਮ ਕੁਆਰੰਟਾਈਨ ਕਰਨਾ ਪਵੇਗਾ 7 ਦਿਨਾਂ ਦਾ। ਹਾਂ, ਲੇਕਿਨ ਉਹ ਸਾਰਿਆਂ ਨੂੰ ਇੰਟਰਨੈਸ਼ਨਲ ਟਰੈਵਲ ਨੂੰ 11 ਤਰੀਕ ਤੋਂ ਬਾਅਦ, ਕੱਲ ਤੋਂ ਬਾਅਦ 7 ਦਿਨ ਵਾਸਤੇ ਹੋਮ ਕੁਆਰੰਟਾਈਨ ਕੰਪਲਸਰੀ ਹੈ। ਤੇ ਉਸ ਤੋਂ ਬਾਅਦ ਇੱਕ ਲੋਕਲ ਇੱਥੇ RT-PCR ਕਰਾ ਕੇ ਉਹਦਾ ਨੈਗੇਟਿਵ ਰਿਜ਼ਲਟ ਅਗਰ ਆਉਂਦਾ ਜਾਂ ਜੋ ਵੀ ਰਿਜ਼ਲਟ ਆਉਂਦਾ ਉਹ ਤੁਹਾਨੂੰ 에ਅਰ ਸੁਵਿਧਾ ਪੋਰਟਲ ਦੇ ਉੱਤੇ ਅਪਲੋਡ ਕਰਨ ਤੋਂ ਬਾਅਦ ਦੈਨ ਯੂ ਆਰ ਫ੍ਰੀ ਟੂ ਮੂਵ। ਤੇ ਇੱਕ ਨਵੀਂ ਜਾਣਕਾਰੀ ਸੀ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਲਵਾਂ ਇਸ ਵਾਰ। ਜੀ ਬਿਲਕੁਲ, ਪਿਛਲੇ ਹਫਤੇ ਆਪਾਂ ਨੇ ਗੱਲ ਕੀਤੀ ਸੀ ਕਿ RT-PCR ਜਿਹੜਾ ਟੈਸਟ ਹੁੰਦਾ ਉਹ ਇਦਾਂ ਦਾ ਨਹੀਂ ਹੁੰਦਾ, ਪਰ ਇੱਕਦਮ ਹੀ ਇਹਨਾਂ ਨੇ ਰੂਲ ਚੇਂਜ ਕੀਤੇ ਨੇ ਤਾਂ ਬਾਕੀ ਬਹੁਤ ਹੀ ਜਿਹੜੀ ਲੋਕਾਂ ਲਈ ਜਿਹੜੀ ਜਾਣਕਾਰੀ ਹੈਗੀ ਆ, ਬਹੁਤ ਜ਼ਿਆਦਾ ਪ੍ਰਫੁੱਲਤ ਜਾਣਕਾਰੀ ਹੈ ਤਾਂ ਕਿ ਲੋਕ ਇੱਥੋਂ ਸਾਰੇ ਪ੍ਰਪੇਅਰ ਹੋ ਕੇ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਪਣੀ ਪਲੈਨਿੰਗ ਕਰਦੇ ਨੇ ਇੰਡੀਆ ਜਾਣ ਲਈ। ਧੰਨਵਾਦ ਨਾਗੀ ਸਾਹਿਬ ਤੁਹਾਡਾ। ਥੈਂਕ ਯੂ। ਸੋ ਦਰਸ਼ਕੋ, ਸਮਾਂ ਚੱਲਿਆ ਜੀ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਧੰਨਵਾਦ।